ਲੋਕਾਂ ਨੇ ਬਹੁਤ ਨਾ ਜਾਓ ਉੱਥੇ ਵੀ ਡੇਂਜਰ ਹੈ ਫਲਾਣਾ ਪਰ ਬਾਈ ਚਾਂਸ ਜਦ ਤੁਸੀਂ ਬਾਈ ਗॉड ਗ੍ਰੇਸ ਕਹ ਲਓ ਅਸੀਂ ਕਹਿੰਦੇ ਵੀ ਸਾਨੂੰ ਪ੍ਰੋਗਰਾਮ ਬਣੇ ਜਾਣਾ ਵਾਹਿਗੁਰੂ ਨੇ ਸਾਡੀ ਉਹ ਜੋ ਦਿਲ ਦੀ ਚਾਹ ਸੀ ਉਹ ਪੂਰੀ ਕਰ ਦਿੱਤੀ। ਅੱਜ ਇੱਥੇ ਆ ਕੇ ਜਿਹੜਾ ਲੋਕਾਂ ਨੇ ਸਾਨੂੰ ਪਿਆਰ ਦਿੱਤਾ। ਜਦੋਂ ਵੀ ਆਏ ਨਾ ਇਹ ਨਾਲ ਬਹੁਤ ਆ ਰਿਹਾ ਬੇਟੇ ਬਹੁਤ ਜਦੋਂ ਵੀ ਆਏ ਨਾ ਉੱਥੇ ਗੱਡੀ ਕਿ ਅਸੀਂ ਪਾਕਿਸਤਾਨ ਚਾਹ ਕੇ ਹਿੰਦੁਸਤਾਨ ਚਾਹ ਸੋ ਇੰਨਾ ਇੱਥੇ ਲੋਕਾਂ ਨੇ ਸਾਨੂੰ ਪਿਆਰ ਦਿੱਤਾ ਬਹੁਤ ਜ਼ਿਆਦਾ। ਹੋਰ ਇਸ ਤੋਂ ਵੱਧ ਕੀ ਤੁਸੀਂ ਪੁੱਛ ਸਕਦੇ ਹੋ। ਝੰਗ ਵਾਲੇ ਉਹਦੀ ਕਹਾਣੀ ਵਿੱਚ ਦੱਸਦੇ ਹੁੰਦੇ ਸੀ ਉਹ ਤੁਮੀ ਨਹੀਂ ਪੈਸਾ ਔਰ ਸਾਨੂੰ ਬਹੁਤਾ ਪਤਾ ਨਹੀਂ। ਫੈਮਲੀਜ਼ ਇੱਥੋਂ ਗਈਆਂ ਨੇ ਉਹਨਾਂ ਨੂੰ ਜ਼ਰੂਰ ਬੱਚਿਆਂ ਨੂੰ ਦਿਖਾਉਣਾ ਚਾਹੀਦਾ। ਆਈ ਵਿਸ਼ ਕਿ ਮੈਂ ਵੀ ਆਪਣੇ ਬੱਚਿਆਂ ਨੂੰ ਇੱਥੇ ਭੇਜਾਂ। ਸੋ ਮੈਂ ਆਪਣੇ ਬੇਟੇ ਨੂੰ ਅਰਜ਼ ਕਰਾਂਗੀ ਕਿ ਕਿਸੇ ਤਰ੍ਹਾਂ ਦੀ ਕੋਈ ਡਰ ਵਾਲੀ ਕੋਈ ਗੱਲ ਨਹੀਂ ਹੈ ਇੱਥੇ। ਬਿਲਕੁਲ ਹੀ ਬਹੁਤ ਹੀ ਮਨ ਖੁਸ਼ ਹੋਇਆ ਕਿ ਮੈਂ ਤੁਹਾਨੂੰ ਬੜਾ ਦਿਲ ਕਰ ਰਿਹਾ ਹੁਣ ਜਦੋਂ ਮੈਂ ਆਪਣਾ ਪਿੰਡ ਲੈ ਕੇ ਆਇਆ ਇਸੇ ਕਰਕੇ ਤਾਂ ਹੈ ਬਚਪਨ ਨਹੀਂ ਜਾਂਦਾ ਹੈ ਲੈ ਕੇ ਆ ਗਏ। ਬਹੁਤ ਐਕਸਾਈਟਡ ਸੀ ਵੀ ਜਾਣਾ ਜ਼ਰੂਰ ਆ ਤੇ ਦੇਖੀ ਜਾਏਗੀ ਜੋ ਹੋਣਾ ਹੈਗਾ। ਪਰ ਇੱਥੇ ਤਾਂ ਉਹ ਜੀ ਕੋਈ ਗੱਲ ਹੀ ਨਹੀਂ ਹੈ। ਇੰਨਾ ਪਿਆਰ ਮਿਲਦਾ ਬਹੁਤ ਜ਼ਿਆਦਾ ਪਿਆਰ ਚੱਕਰ ਗਰੀਵਾਲ ਸਾਹਿਬ ਵੀ ਆਏ ਸੀ ਨਾਲ ਜੀ ਜਾਨੂ ਮੇਰਾ ਖਿਆਲ ਸਾਡੀ ਇਹਨਾਂ ਨਾਲ ਹੋਗੀ ਮਲਿਕ ਸਾਹਿਬ ਦਾ ਮਲਿਕ ਸਾਹਿਬ ਬਹੁਤ ਜ਼ਿਆਦਾ ਸਾਡੀ ਕੇਅਰ ਕਰ ਰਹੇ ਨੇ ਬਹੁਤ ਜ਼ਿਆਦਾ ਸਾਰੇ ਕਰਦੇ ਆ ਦੇਖੋ ਮੁੰਡੇ ਕੋਲ ਤੇ ਡਿਗਰੀ ਤੁਹਾਡਾ ਅੰਦਾਜ਼ਾ ਲਾ ਲਓ ਬਸ ਆਓ ਬੇਲ ਸਾਹਮਣੇ। ਅੱਛਾ ਕਿਉਂਕਿ ਮੇਰਾ ਐਗਰੀਕਲਚਰ ਅੱਛਾ ਜਿੱਦਾਂ ਬੋਲਦੇ ਆ ਆਪਾਂ ਇੱਕ ਦੋ ਦਿਨ ਦਾ 13ਵਾਂ ਕਿੱਲਾ ਇਹ ਮੇਰਾ 13ਵਾਂ ਕਿੱਲਾ ਸੈਂਟਰ ਉਹ ਬੇਰੀਓ ਜੋ ਤੁਸੀਂ ਰਿਹਾ ਉਹ ਬੇਲ ਸਾਹਮਣੇ ਬੜੀ ਚੀਜ਼ ਨੂੰ ਜੋ ਆਪਣੀ ਜ਼ਬਾਨ ਕਹਿੰਦੇ ਸਾਡੇ ਇੱਥੇ ਬਜ਼ੁਰਗਾਂ ਦੀ ਜਿਵੇਂ ਸਮਾਧ ਬਣਾਈ ਹੁੰਦੀ ਸੀ ਨਾ ਉਹ ਬੇਰੀ ਦੇ ਥੱਲੇ ਨੂੰ ਫਿਰ ਇੱਥੋਂ ਇੱਟਾਂ ਕੁਛ ਨਾਲ ਚਲੋ ਜੀ ਉਹ ਤੁਹਾਡਾ ਜੋ ਸਾਡੇ ਦੀ ਉੱਥੇ ਫਿਰ ਨਾਲ ਲੈ ਕੇ ਫਿਰ ਉਹਨਾਂ ਨੇ ਉੱਥੇ ਫਿਰ ਹਾਂ ਉਹ ਕੰਮ ਵਿੱਚੋਂ ਖਾਣੀ ਹੈ। ਅਸੀਂ ਇਸ ਵਕਤ ਚੱਕ ਨੰਬਰ 70 ਝੰਗ ਬ੍ਰਾਂਚ ਆਏ ਹੋਏ ਹਾਂ ਤੇ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਹੈ ਮਿਲ ਕੇ ਬਹੁਤ ਹੀ ਜ਼ਿਆਦਾ जिन्ना प्रेम मिले तो महसूस नहीं होंगे कि डिफरेंट कंट्री डिफरेंट विलेज।
ऐदा महसूस हो रहा है कि आपदे घर बैठे फिर रहे मतलब बहुत ज़्यादा प्यार और सारे बहुत बहुत इस चीज़ का थैंक यू है साढ़े वालों कि इन्ना प्यार सानू मिला वा। ਕਿੰਨੀ ਦੇਰ ਦੇ ਸੀ ਜਦੋਂ ਇੱਥੋਂ ਗਏ ਸੀ ਤੁਸੀਂ ਅਸੀਂ मैं 6 ਸਾਲ ਦਾ ਸੀ ਤਕਰੀਬਨ 52 ਸਾਲ ਦੇ। 40 ਨੇ ਜੀ ਹਾਂ 6 ਸਾਲ ਦਾ 6 ਸਾਲ ਦੇ ਹੈ ਗੱਲਾਂ ਜ਼ਿਹਨ 'ਚ ਹੈ ਵੀ ਕਿੱਥੇ ਕਿੱਧਰ ਨੂੰ ਸੀ ਘਰ ਘਰ ਬਹੁਤ ਆਈਡੀਆ ਨੇ ਇਹਨਾਂ ਨੇ ਦੱਸਿਆ ਮਤਲਬ ਪਿੰਡ ਦੇ ਵਿੱਚ ਖੂਹ ਹੁੰਦਾ ਸੀ ਖੂਹ ਤੋਂ ਅੱਗੇ ਮੈਂ ਪਤਾ ਕੀਤਾ ਕਿ ਚੜ੍ਹਦੀ ਵੱਲ ਨੂੰ ਪਿੰਡ ਘਰ ਸੀਗਾ ਬੰਦਾ ਲੇਕਿਨ ਬਹੁਤਾ ਯਾਦ ਨਹੀਂ ਬਹੁਤਾ ਯਾਦ ਨਹੀਂ। ਬਹੁਤਾ ਯਾਦ ਨਹੀਂ। ਅੱਛਾ ਜਿਹੜੀ ਜਗ੍ਹਾ ਦੱਸਦੇ ਸੀ ਸਮਾਧ ਦਾ ਇਹਦਾ ਯਾਦ ਸੀ ਇਹਦਾ ਯਾਦ ਸੀਗਾ ਕਿਉਂਕਿ ਇਹਦੇ ਥੱਲੇ ਸਮਾਧ ਬਣਾਈ ਹੋਈ ਸੀ ਬਜ਼ੁਰਗਾਂ ਨੇ ਮਤਲਬ ਕਿਹੜੇ ਬਜ਼ੁਰਗਾਂ ਨੇ ਸਾਡੇ ਅੱਛਾ ਤੁਹਾਡੇ ਵੱਡੇ ਵਡੇਰਿਆਂ ਦੇ ਅੱਛਾ ਵੈਸੇ ਨਾਰਮਲੀ ਜਿਵੇਂ ਬੱਚੇ ਦੇ ਖਲੋਤੇ ਹੀ ਆ ਤੇ ਸਰਕਾਰੀ ਤੌਰ ਤੇ ਜਾਂ ਵੈਸੇ ਜਿਵੇਂ ਕਾਰਡ ਨਾਲ ਹੈ ਕੋਈ ਪਰੇਸ਼ਾਨੀ ਤਾਂ ਨਹੀਂ ਹੋਈ ਪਰ ਬਿਲਕੁਲ ਐਬਸੋਲੂਟਲੀ ਨਾਲ ਇੰਨਾ ਪਿਆਰ ਤੁਹਾਨੂੰ ਦੱਸਦਾ ਰਿਹਾ ਵੀ ਇੰਨਾ ਪਿਆਰ ਮਿਲਿਆ ਚਰਚ ਉੱਥੇ ਅਸੀਂ ਲਾਹੌਰ ਸੀਗੇ 13 ਸਾਲ ਦਾ ਬੱਚਾ ਸਾਡਾ ਮੇਰਾ older grandson ਹੈ ਜੋ ਉਹ ਵੀ 13 ਸਾਲ ਦਾ ਸੀ ਵੀ ਸਾਰੇ ਟਾਕਿੰਗ ਹੀ ਵਾਸ ਸੋ ਗੁੱਡ ਰਿਲੀਜਨ ਦੇ ਬਾਰੇ ਐਂਡ ਉਹ ਏਡੀਆਂ ਵੱਡੀਆਂ ਗੱਲਾਂ ਕਰਦਾ ਸੀ ਮੈਂ ਕਿਹਾ ਵੀ ਤੈਨੂੰ ਤੇ ਹੋਰ ਵੀ ਥਾਂ ਜਿੱਥੇ ਜਿੱਥੇ ਗਏ ਅਸੀਂ ਕਈ ਮਸਜਿਦ ਗਏ ਕੋਈ ਇਹਨਾਂ ਲੈ ਕੇ ਗਏ ਆਪਣਾ ਤੇ ਲੋਕੀ ਆ ਕੇ ਪਿਕਚਰ ਖਿਚਾਉਣੇ ਜੀ ਬੱਚੇ ਵੀ ਲੇਡੀ ਵੀ ਬਹੁਤ ਜ਼ਿਆਦਾ ਖੁਸ਼ੀ ਹੋਈ ਓਵਰਆਲ ਐਕਸਪੀਰੀਅੰਸ ਓਵਰਆਲ ਵੀ ਆਰ ਵੈਰੀ ਹੈਪੀ ਅੱਛਾ ਇਹਦੇ 'ਚ ਵੀਡੀਓ ਦੀ ਰਾਹੀਂ ਜਿਹੜੇ ਹੋਰ ਲੋਕ ਵੀ ਸੁਣਦੇ ਹੋਣਗੇ ਆਪਾਂ ਨੂੰ ਵੇਖਦੇ ਹੋਣਗੇ ਉਹਨਾਂ ਨੂੰ ਕੀ ਜਿਵੇਂ ਦੱਸਿਆ ਜਾਂਦਾ ਸੀ ਵੀ ਆਉਣ ਤੋਂ ਪਹਿਲਾਂ ਜਿਹੜਾ ਐਕਸਪੈਕਟੇਸ਼ਨ ਹੋਰ ਹੁੰਦੀਆਂ ਉਹ ਬਿਲਕੁਲ ਗਲਤ ਹੈ ਜਿਹੜਾ ਦੱਸਿਆ ਜਾਂਦਾ ਸਾਨੂੰ ਕਿਹਾ ਇਹ ਲੋਕਾਂ ਨੇ ਬਹੁਤ ਕਿ ਨਾ ਜਾਓ ਉੱਥੇ ਇਹ ਡੇਂਜਰ ਹੈ ਫਲਾਣਾ ਬਟ ਬਾਈ ਚਾਂਸ ਜਦ ਤੁਸੀਂ ਬਾਈ ਗॉड्स ਗ੍ਰੇਸ ਕਹ ਲਓ ਕਿ ਅਸੀਂ ਕਹਿੰਦੇ ਵੀ ਸਾਨੂੰ ਪ੍ਰੋਗਰਾਮ ਬਣਿਆ ਜਾਣਾ ਮਤਲਬ ਲੇਕਿਨ ਸਾਨੂੰ ਕੋਈ ਐਬਸੋਲੂਟ ਕੋਈ ਪ੍ਰੋਬਲਮ ਆਈ ਹੀ ਨਹੀਂ ਲਾਹੌਰ ਤੋਂ ਬੈਠ ਕੇ ਜਦੋਂ ਅਸੀਂ ਵੇਟ ਕਰ ਰਹੇ ਸੀ ਉਦੋਂ ਹੀ ਜਿੰਨੇ ਪੈਸੇਂਜਰ ਸੀ ਸਾਰੇ ਪੰਜਾਬੀ 'ਚ ਗੱਲ ਕਰਦੇ ਸੀ ਉਦੋਂ ਤੇ ਮਹਿਸੂਸ ਹੋਣ ਲੱਗ ਗਿਆ ਅਸੀਂ ਵੀ ਲੱਗਦਾ ਹੀ ਨਹੀਂ ਬਗਾਨਾ ਅਸੀਂ ਬਿਕੋਜ਼ ਵੀ ਕੇਮ ਫਰੋਮ ਦੁਬਈ ਐਕਚੁਅਲੀ ਦੁਬਈ ਤੋਂ ਬਾਏ ਦੁਬਈ ਆਏ ਬਾਏ ਦੁਬਈ ਹੈ ਦੁਬਈ ਦੇ ਜਦੋਂ ਫਿਰ ਲਾਹੌਰ ਆਉਣਾ ਸੀਗਾ ਉੱਥੇ ਜਿਹੜੇ ਪੈਸੇਂਜਰ ਸੀ ਸਾਰੇ ਇੱਥੇ ਦੇ ਆਉਣ ਵਾਲੇ ਸੀ ਲਾਹੌਰ ਨੂੰ ਆ ਰਹੇ ਸੀ ਉਹ ਸਾਰੇ ਪੰਜਾਬੀ ਤੇ ਸਾਨੂੰ ਉੱਥੋਂ ਤੇ ਮਹਿਸੂਸ ਹੋ ਗਿਆ ਸੀ ਤੇ ਜੇ ਆਪਾਂ ਰਿਲੀਜੀਅਸ ਗੱਲ ਕਰ ਲਈਏ ਗੁਰੂ ਘਰਾਂ ਦੀ ਗੁਰਦੁਆਰਿਆਂ ਦੀ ਉੱਥੋਂ ਦੇ ਇੰਤਜ਼ਾਮਾਤ ਬਹੁਤ ਸੋਹਣੇ ਨੇ ਕਿੱਥੇ ਕਿੱਥੇ ਗਏ ਹੁਣ ਤੱਕ ਅਸੀਂ ਲਾਹੌਰ ਦੇ ਤਾਂ 3-4 ਗੁਰਦੁਆਰੇ ਲਾਹੌਰ ਦੇ ਦੇਖੇ ਹੁੰਦੇ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਸ਼ਹੀਦੀ ਗੁਰਦੁਆਰਾ ਸੀਗਾ ਤੇ ਉੱਥੇ ਤੇ ਗੁਰੂ ਰਾਮਦਾਸ ਜੀ ਦਾ ਜਨਮ ਸਥਾਨ ਸੀ ਉਹ ਦੇਖਿਆ ਬਾਕੀ ਫਿਰ ਉਹ ਲਾਹੌਰ ਫੋਰਟ ਦੇਖਿਆ ਲਾਹੌਰ ਫੋਰਟ ਤੋਂ ਬਾਅਦ ਫਿਰ ਮਸਜਿਦ ਹੈ ਜਿਹੜੀ ਉਹ ਦੇਖੀ ਕੱਲ ਫਿਰ ਸਾਰੇ ਗੁਰਦੁਆਰੇ ਆਪਣੇ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਸੱਤ ਗੁਰਦੁਆਰੇ ਅੱਛਾ ਗੁਰਦੁਆਰਾ ਸਾਹਿਬ ਆਉਣ ਤੋਂ ਪਹਿਲਾਂ ਜਿਵੇਂ ਸੋਚਿਆ ਸੀ ਵੀ ਇੰਨਾ ਪਾਕਿਸਤਾਨ ਨੂੰ ਪਿਆਰ ਇਕੱਠਾ ਕਰਕੇ ਖੜਾ ਉਹਨਾਂ ਹੀ ਮਿਲਿਆ ਵੀਡੀਓ ਦੀ ਰਾਹੀਂ ਸਾਰਿਆਂ ਨੂੰ ਦੱਸਿਆ ਮੱਚ ਮੋਰ ਉਹਦੇ ਨਾਲ ਜ਼ਿਆਦਾ ਬਹੁਤ ਜ਼ਿਆਦਾ ਥੋੜਾ ਜਿਹਾ ਬਹੁਤ ਜ਼ਿਆਦਾ ਐਕਸਪੈਕਟਡ ਨਹੀਂ ਸੀਗਾ ਇੰਨਾ ਅਸੀਂ ਕੋਸ਼ਿਸ਼ ਇਹ ਕਰੀ ਹੁੰਦੀ ਹੈ ਵੀ ਇਹਨਾਂ ਜਿਹੜੇ ਲੋਕ ਆਉਂਦੇ ਨੇ ਉਹਨਾਂ ਦੀ ਰਾਹੀਂ ਜਿਹੜਾ ਮੈਸੇਜ ਨਾ ਬਹੁਤੇ ਲੋਕਾਂ ਤੱਕ ਪਹੁੰਚ ਜਾਂਦਾ ਬਹੁਤ ਅੱਛਾ ਆਈਡੀਆ ਹੈਗਾ ਹਾਂਜੀ ਹੁਣ ਵੈਸੇ ਉਦਾਂ ਵੀ ਸਾਨੂੰ ਸਾਡੇ ਆਉਣ ਤੋਂ ਪਹਿਲਾਂ ਵੀ ਜਿੰਨੇ ਇੱਥੇ ਆ ਕੇ ਗਏ ਸੀ ਨਾ ਕਿਸੇ ਨੇ ਗਲਤ ਨਹੀਂ ਕਿਹਾ ਕਿਸੇ ਨੇ ਦੱਸਿਆ ਨਹੀਂ ਸੀ ਕਿ ਸਾਨੂੰ ਕੋਈ ਪ੍ਰੋਬਲਮ ਆਇਆ ਬਟ ਜਨਰਲ ਜਿਨ੍ਹਾਂ ਨੇ ਨਹੀਂ ਦੇਖਿਆ ਸੀ ਉਹਨਾਂ ਦਾ ਇੰਪ੍ਰੈਸ਼ਨ ਕਿਸੇ ਨੇ ਜਿੰਨੇ ਵੀ ਗਏ ਸੀ ਕਿਸੇ ਨੇ ਵੀਡੀਓ ਦੇਖੇ ਜਾਂ ਉਦਾਂ ਕਿਸੇ ਨੇ ਕਿਹਾ ਵੀ ਮੇਰੇ ਨਾਲ ਆ ਗੱਲ ਪਿੰਡ ਸਾਰਾ ਫਿਰ ਲਿਆ ਸਾਰਾ ਨਹੀਂ ਹਲੇ ਬਸ ਦੇਖਦੇ ਕਿੰਨਾ ਕੁ ਦੇਖਦੇ ਕਾਫੀ ਵੇਖਦੇ ਕਾਫੀ ਵੇਖ ਲਿਆ ਚਲੋ ਜੀ ਅਸੀਂ ਵੀ ਕੋਸ਼ਿਸ਼ ਕਰਦੇ ਰਹੀਦਾ ਵਾ ਆਪਣੇ ਪਹਿਲੀ ਮਰਤਬਾ ਆਏ ਜਾਂ ਪਹਿਲੇ ਵੀ ਆਏ ਨਹੀਂ ਜੀ ਪਹਿਲੇ 47 ਤੋਂ ਬਾਅਦ ਪਹਿਲੀ ਵਾਰ ਆਏ ਕਿ ਤੇ ਇੱਥੇ ਰਹਿੰਦੇ ਅੱਛਾ ਨਹੀਂ ਜੀ ਉਹ ਪਹਿਲੇ ਹਾਂ 47 ਤੋਂ ਬਾਅਦ ਦੀ ਗੱਲ ਸਾਲ ਦੇ ਸੀਗੇ ਉਹ ਰੋਜ਼ ਇੱਥੇ ਰਹਿੰਦੇ ਆ ਚਲੋ ਜੀ ਹੋਪਫੁਲੀ ਇਹਨਾਂ ਤੁਹਾਨੂੰ ਮਿਲ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਸਾਰਿਆਂ ਨੂੰ ਜ਼ਿਆਦਾ ਇੱਥੇ ਵੀ ਮਤਲਬ ਜਿੰਨਾ ਕਿਸੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਮੈਨੂੰ ਬਹੁਤ ਜ਼ਿਆਦਾ ਹਾਂਜੀ ਸਾਰੇ ਬੱਚੇ ਦਾ ਆਲੇ ਦੁਆਲੇ ਫਿਰਦੇ ਨੇ ਬਜ਼ੁਰਗ ਵੀ ਜਿਹਨਾਂ ਇਕੱਲੇ ਬੱਚੇ ਨਹੀਂ ਕਿ ਬਜ਼ੁਰਗ ਵੀ ਚਲੋ ਪਿੰਡ ਆ ਕੇ ਸੇਵਾ ਕਰਾਂਗੇ ਤੁਹਾਡੀ ਬਹੁਤ ਮਿਹਰਬਾਨੀ ਸੋ ਇਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਰਹੀਦਾ ਆਪਣੀ ਵੀਡੀਓਜ਼ ਦੀ ਰਾਹੀਂ ਕਿ ਜੋ ਰਿਐਲਿਟੀ ਹੈ ਜੋ ਪਾਕਿਸਤਾਨ ਦੇ ਵਿੱਚ ਅਸਲ ਜੋ ਲੋਕਾਂ ਨੂੰ ਪਿਆਰ ਮਿਲਦਾ ਜਿਹੜੀਆਂ ਗਲਤ ਅਫਵਾਹਾਂ ਉਹ ਤੇ ਫੈਲਾਈਆਂ ਜਾਂਦੀਆਂ ਉਹਨੂੰ ਤੁਹਾਡੇ ਤੱਕ ਰੱਖਦੇ ਰਹੀਦਾ ਨੰਬਰਦਾਰ ਤੇ ਇਹਨਾਂ ਦੀਆਂ ਆਪ ਬੀਤੀਆਂ ਜਿਹੜੀਆਂ ਵਾ ਜਿਹੜੀਆਂ ਇਹਨਾਂ ਦਾ ਜੋ ਫਿਜ਼ੀਕਲੀ ਇਹਨਾਂ ਨੇ ਆਪਣੇ ਆਪ ਤੇ ਹੰਡਾਇਆ ਉਹ ਸਾਰਿਆਂ ਤੱਕ ਬਹੁਤ ਜ਼ਿਆਦਾ ਵਧੀਆ ਮੈਸੇਜ ਦੁਨੀਆ ਤੱਕ ਜਾਂਦਾ ਤੇ ਕੋਸ਼ਿਸ਼ ਕਰਦੇ ਰਹੀਦਾ ਇਸ ਮੈਸੇਜ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੀ ਵੈਲਕਮ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਪਾਕਿਸਤਾਨ ਆਉਣ ਤੇ ਕੀ ਨਾਮ ਤੁਹਾਡਾ ਮੇਰਾ ਨਾਮ ਕੁਲਵੰਤ ਠੀਕ ਤੇਜੀ ਹੁਣਾਂ ਦੇ ਤੁਸੀਂ ਚਾਚੀ ਜੀ ਚਾਚੀ ਜੀ ਹਾਂਜੀ ਤੇਜੀ ਹੁਣਾਂ ਨਾਲ ਗੱਲ ਹੁੰਦੀ ਰਹਿੰਦੀ ਹੈ ਹਾਂਜੀ ਅੱਜ ਉਹਨਾਂ ਨੇ ਸਾਨੂੰ ਅੱਜ ਸਵੇਰ ਕਾਲ ਕਰਕੇ ਦੱਸਿਆ ਹਾਂਜੀ ਹਾਂਜੀ
ਤੇ ਕਿਵੇਂ ਲੱਗਦਾ ਇੱਥੇ? ਬਹੁਤ ਅੱਛਾ ਲੱਗਿਆ, ਬਹੁਤ ਹੀ ਜ਼ਿਆਦਾ ਅੱਛਾ ਲੱਗਿਆ ਕਿ ਇੰਨਾ ਪਿਆਰ ਸਾਨੂੰ ਕਦੇ ਕਿਤੇ ਮਿਲਿਆ ਨਹੀਂ ਜਿੰਨਾ ਇੱਥੇ ਆ ਕੇ ਮਿਲਿਆ। ਜਦੋਂ ਅਸੀਂ ਉਤਰੇ ਸੀ 에ਅਰਪੋਰਟ ਤੇ ਸਾਨੂੰ ਉਦੋਂ ਹੀ ਉੱਥੇ ਹੀ ਗੱਲਬਾਤ ਕਰਦਿਆਂ ਜਿਹੜੇ ਹੋਰ ਪੈਸੇਂਜਰ ਸੀ ਉਹ ਮਹਿਸੂਸ ਨਹੀਂ ਸੀ ਹੋਇਆ ਕਿ ਅਸੀਂ ਪਾਕਿਸਤਾਨ ਉਤਰੇ ਹਾਂ ਕਿ ਇੰਡੀਆ ਉਤਰੇ ਹਾਂ। ਇੰਨਾ ਅੱਛਾ ਫੀਲਿੰਗ ਹੋਈ ਸੀ ਕਿ ਵੀ ਇੱਕ ਤਾਂ ਪੰਜਾਬੀ ਬੋਲਦੇ ਸੀ ਸਾਰੇ, ਇੱਕ ਉੱਦਾਂ ਬਹੁਤ ਰਿਸਪੈਕਟ ਨਾਲ ਵੀ ਸਰਦਾਰ ਹੋਣ ਕਰਕੇ ਨਾ ਬਹੁਤ ਉਹਨਾਂ ਨੇ ਰਿਸਪੈਕਟ ਦਿੱਤੀ। ਤੇ ਬਾਕੀ ਜਦੋਂ ਅਸੀਂ ਹੋਟਲ 'ਚ ਪਹੁੰਚੇ ਉੱਥੇ ਵੀ ਬਹੁਤ ਲੋਕਾਂ ਨੇ ਪਿਆਰ ਦਿੱਤਾ। ਤੇ ਅਸੀਂ 2 ਦਿਨ ਲਾਹੌਰ ਰਹੇ ਹਾਂ। ਲਾਹੌਰ ਰਹਿੰਦਿਆਂ ਹੋਇਆਂ ਸਾਨੂੰ ਜਿੱਥੇ ਵੀ ਜਾਂਦੇ ਸੀ ਦੇਖ ਕੇ, ਸਰਦਾਰ ਦੇਖ ਕੇ ਸਾਰੇ ਬੱਚੇ ਵੱਡੇ ਸਭ ਆ ਕੇ ਕਹਿੰਦੇ ਸੀ ਕਿ ਅਸੀਂ ਤੁਹਾਡੇ ਨਾਲ ਫੋਟੋ ਖਿਚਾਉਣੀ ਆ। ਤੇ ਇੰਨਾ ਪਿਆਰ ਸਾਨੂੰ ਕਦੇ ਕਿਤੇ ਮਿਲਿਆ ਨਹੀਂ। ਇੰਨਾ ਅੱਛਾ ਲੱਗਿਆ ਇੱਥੇ ਆ ਕੇ ਕਿ ਬਹੁਤ ਜ਼ਿਆਦਾ, ਜਿੱਦਾਂ ਮੈਂ ਤੁਹਾਡੀਆਂ ਪਹਿਲਾਂ ਵੀ ਵੀਡੀਓਜ਼ ਦੇਖਦੀ ਸੀ ਉਸੇ ਤਰ੍ਹਾਂ ਹੀ ਸਾਨੂੰ ਮਹਿਸੂਸ ਹੋ ਰਿਹਾ ਕਿ ਵੀ ਬਿਲਕੁਲ ਉਹ ਠੀਕ ਨੇ ਜਿੱਦਾਂ ਵੀ ਲੋਕ ਇੱਥੋਂ ਆ ਕੇ ਦੱਸਦੇ। ਲੋਕਾਂ ਦਾ ਐਕਸਪੀਰੀਅੰਸ ਉਹ ਬਿਲਕੁਲ ਠੀਕ ਆ। ਸਾਨੂੰ ਆਉਣ ਤੋਂ ਪਹਿਲਾਂ ਕਈ ਲੋਕਾਂ ਨੇ ਕਿਹਾ ਕਿ ਤੁਸੀਂ ਨਾ ਜਾਓ, ਉੱਥੇ ਸੇਫ ਨਹੀਂ ਹੈ, ਪਰ ਸਾਡੇ ਮਨ 'ਚ ਬਹੁਤ ਦੇਰ ਤੋਂ ਇਹ ਚਾਹ ਸੀ ਕਿ ਅਸੀਂ ਪਾਕਿਸਤਾਨ ਜ਼ਰੂਰ ਜਾ ਕੇ ਆਉਣਾ, ਕਿ ਮੇਰੇ ਹਸਬੈਂਡ ਦਾ ਜਨਮ ਉੱਥੋਂ ਦਾ, ਚੱਕ ਨੰਬਰ 70 ਮਨਸੂਰਾ, ਤੇ ਅਸੀਂ ਜ਼ਰੂਰ ਉੱਥੇ ਜਾ ਕੇ ਆਉਣਾ ਹੈਗਾ। ਸੋ ਵਾਹਿਗੁਰੂ ਨੇ ਸਾਡੀ ਉਹ ਪੂਰੀ ਕਰ ਦਿੱਤੀ ਆ। ਹਾਂਜੀ, ਵਾਹਿਗੁਰੂ ਨੇ ਸਾਡੀ ਉਹ ਜੋ ਦਿਲ ਦੀ ਚਾਹ ਸੀਗੀ ਉਹ ਪੂਰੀ ਕਰ ਦਿੱਤੀ। ਅੱਜ ਇੱਥੇ ਆ ਕੇ ਜਿਹੜਾ ਲੋਕਾਂ ਨੇ ਸਾਨੂੰ ਪਿਆਰ ਦਿੱਤਾ। ਪੰਜਾਬੀ ਲੈ ਦੀ ਵੀਡੀਓ ਦੇਖਦੇ ਹੋ? ਹਾਂਜੀ, ਮੈਂ ਦੇਖਦੀ ਹਾਂ, ਬਹੁਤ ਦੇਖਦੀ ਹਾਂ। ਅੱਛਾ। ਹਾਂ, ਤੁਹਾਡੀਆਂ ਖਾਸ ਕਰ ਬਹੁਤ ਜ਼ਿਆਦਾ ਵੀਡੀਓ ਦੇਖਦੀ ਹਾਂ ਮੈਂ, ਜਿਨ੍ਹਾਂ ਤੋਂ ਮੈਨੂੰ ਸਾਰਾ ਇਹੀ ਆਉਣ ਦਾ ਮਨ ਬਹੁਤ ਜ਼ਿਆਦਾ ਇਸੇ ਕਰਕੇ ਹੋਇਆ। ਪਹਿਲਾਂ ਮੈਂ ਹੋਰ ਵੀ ਕਿਸੇ ਨੂੰ ਕੰਟੈਕਟ ਕੀਤਾ ਸੀ, ਪਰ ਸਾਨੂੰ ਮਲਕ ਸਾਹਿਬ ਨਾਲ ਮੇਰਾ ਕਜ਼ਨ ਆ ਕੇ ਗਏ ਨੇ, ਉਹਨਾਂ ਨੇ ਦੱਸਿਆ ਸਾਡਾ ਐਕਸਪੀਰੀਅੰਸ ਬਹੁਤ ਚੰਗਾ ਇਹਨਾਂ ਦੇ ਨਾਲ ਹੋਇਆ, ਰਹਿائش ਦਾ ਤੇ ਬਾਕੀ ਆਉਣ ਜਾਣ ਦਾ ਬਹੁਤ ਅੱਛਾ ਪ੍ਰਬੰਧ ਕੀਤਾ ਹੋਇਆ ਕਿ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਹੋਈ ਕਿਤੇ ਵੀ। ਸਿਕਿਉਰਿਟੀ ਪੱਖੋਂ ਕਿਸੇ ਤਰ੍ਹਾਂ ਦੀ ਵੀ ਕੋਈ, ਲਾਹੌਰ ਦੇ ਵਿੱਚ ਅਸੀਂ 2 ਦਿਨ ਰਹੇ ਹਾਂ, ਬਾਹਰ ਸਾਰੇ ਆਏ ਗਏ ਹਾਂ, ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਹੈਗੀ। ਪਰ ਇਹਨਾਂ ਨੇ ਆਪਣੀ ਮਰਜ਼ੀ ਨਾਲ ਇੱਥੇ ਅੱਜ ਆਉਣ ਕਰਕੇ ਸਿਕਿਉਰਿਟੀ ਦਾ ਇੰਤਜ਼ਾਮ ਜ਼ਰੂਰ ਕੀਤਾ ਹੈਗਾ। ਸਾਨੂੰ ਬਿਲਕੁਲ ਕਿਸੇ ਤਰ੍ਹਾਂ ਦੀ ਅਨਸਿਕਿਉਰਿਟੀ ਕਿਸੇ ਫੀਲ ਨਹੀਂ ਹੋਈ ਹੈਗੀ ਕਿ ਸਾਨੂੰ ਕੋਈ ਜ਼ਰੂਰਤ ਹੈਗੀ ਆ। ਬਹੁਤ ਅੱਛਾ ਲੱਗਿਆ। ਇੱਥੋਂ ਦੇ ਲੋਕਲ ਲੋਕਾਂ ਦਾ ਹੁਣ ਬੱਚੇ ਆ ਫਿਰਦੇ ਆ, ਹਾਂਜੀ, ਕਿਵੇਂ ਲੱਗਾ? ਫੈਮਿਲੀਜ਼, ਬੀਬੀਆਂ ਮਿਲਦੀਆਂ? ਬਹੁਤ ਅੱਛਾ, ਬਹੁਤ ਅੱਛੀ ਤਰ੍ਹਾਂ ਫੀਮੇਲ ਮਿਲਦੀਆਂ? ਬਹੁਤ ਅੱਛੀ ਤਰ੍ਹਾਂ ਮਿਲਦੀਆਂ। ਅੱਛਾ, ਕੋਈ ਲੱਗਦਾ ਤਾਂ ਨਹੀਂ ਕੋਈ ਬਗਾਨਾਪਨ ਜਿਵੇਂ ਫੀਮੇਲ ਮਿਲਦੀਆਂ? ਬਿਲਕੁਲ ਨਹੀਂ। ਮੈਂ ਕਿਹਾ ਤੁਹਾਨੂੰ ਦੱਸਿਆ ਨਾ ਵੀ ਸਾਨੂੰ ਤਾਂ ਬਿਲਕੁਲ ਮਹਿਸੂਸ ਹੀ ਨਹੀਂ ਹੋਇਆ ਦੋਨਾਂ ਜਾਣਿਆਂ ਨੂੰ ਕਿ ਅਸੀਂ ਪਾਕਿਸਤਾਨ 'ਚ ਆ ਕਿ ਹਿੰਦੁਸਤਾਨ 'ਚ ਆ। ਸੋ ਇੰਨਾ ਇੱਥੇ ਲੋਕਾਂ ਨੇ ਸਾਨੂੰ ਪਿਆਰ ਦਿੱਤਾ, ਬਹੁਤ ਜ਼ਿਆਦਾ। ਹੋਰ ਇਸ ਤੋਂ ਵੱਧ ਕੀ ਤੁਸੀਂ ਪੁੱਛ ਸਕਦੇ ਹੋ? ਅੱਛਾ, ਜਿਹੜੇ ਹੁਣ ਫੀਮੇਲ ਜਿਹੜੀਆਂ ਬੀਬੀਆਂ ਭੈਣਾਂ ਆਪਣੇ ਬੱਚਿਆਂ ਨੂੰ ਲੈ ਕੇ ਆਉਣਾ ਚਾਹੁੰਦੀਆਂ, ਉਹਨਾਂ ਨੂੰ ਕੀ ਪੈਗਾ? ਉਹਨਾਂ ਨੂੰ ਮੈਂ ਤਾਂ ਕਹਾਂਗੀ ਕਿ ਉਹਨਾਂ ਨੂੰ ਜ਼ਰੂਰ ਲੈ ਕੇ ਆਉਣਾ ਚਾਹੀਦਾ। ਜਿਨ੍ਹਾਂ ਦੇ ਇੱਥੇ ਫੈਮਲੀਜ਼ ਇੱਥੋਂ ਗਈਆਂ ਨੇ, ਉਹਨਾਂ ਨੂੰ ਜ਼ਰੂਰ ਬੱਚਿਆਂ ਨੂੰ ਦਿਖਾਉਣਾ ਚਾਹੀਦਾ। ਆਈ ਵਿਸ਼ ਕਿ ਮੈਂ ਵੀ ਆਪਣੇ ਬੱਚਿਆਂ ਨੂੰ ਇੱਥੇ ਭੇਜਾਂ। ਸੋ ਮੈਂ ਆਪਣੇ ਬੇਟੇ ਨੂੰ ਅਰਜ਼ ਕਰਾਂਗੀ ਕਿ ਉਹਨੂੰ ਜ਼ਰੂਰ ਆ ਕੇ ਇੱਥੇ ਘੁੰਮ ਕੇ ਬੱਚਿਆਂ ਨੂੰ ਦਿਖਾ ਕੇ ਲੈ ਕੇ ਜਾਣਾ ਚਾਹੀਦਾ ਹੈਗਾ। ਬਹੁਤ ਮਿਹਰਬਾਨੀ। ਹਾਂਜੀ, ਬਹੁਤ ਹੀ। ਹੋਰ ਕੁਝ ਸੁਣਾ ਆਪਣੇ ਲੋਕਾਂ ਨੂੰ ਪੈਗਾਮ ਦੇਣਾ ਚਾਹੋ? ਮੈਂ ਤਾਂ ਇਹੀ ਕਹਾਂਗੀ ਕਿ ਕਿਸੇ ਤਰ੍ਹਾਂ ਦਾ ਡਰ ਇੱਥੇ ਬਿਲਕੁਲ ਨਹੀਂ ਹੈ। ਤੁਸੀਂ ਆਰਾਮ ਦੇ ਨਾਲ ਆਓ, ਇੱਥੇ ਆ ਕੇ ਤੁਸੀਂ ਸੰਗਤ ਆਪਣਾ ਘੁੰਮੋ ਫਿਰੋ, ਦੇਖੋ। ਜੋ ਕਿਸੇ ਦਾ ਇੱਥੇ ਜੱਦੀ ਪਿੰਡ ਹੈਗਾ ਉਹਨਾਂ ਨੂੰ ਜ਼ਰੂਰ ਆ ਕੇ ਦੇਖਣਾ ਚਾਹੀਦਾ ਹੈਗਾ। ਕਿਸੇ ਤਰ੍ਹਾਂ ਦੀ ਕੋਈ ਡਰ ਵਾਲੀ ਕੋਈ ਗੱਲ ਨਹੀਂ ਹੈ ਇੱਥੇ, ਬਿਲਕੁਲ ਹੀ। ਬਹੁਤ ਹੀ ਮਨ ਖੁਸ਼ ਹੋਇਆ ਕਿ ਮੈਂ ਤੁਹਾਨੂੰ ਐਕਸਪਲੇਨ ਨਹੀਂ ਕਰ ਸਕਦੀ ਕਿ ਮੇਰਾ ਇੰਨਾ ਮਨ ਖੁਸ਼ ਹੋਇਆ ਇੱਥੇ ਆ ਕੇ। ਮੈਂ ਸਗੋਂ ਆਪਣੇ ਹਸਬੈਂਡ ਨਾਲੋਂ ਵੀ ਜ਼ਿਆਦਾ ਐਕਸਾਈਟਡ ਸੀ ਕਿ ਵੀ ਜਾ ਕੇ ਪਿੰਡ ਦੇਖਾਂ, ਬਹੁਤ ਜ਼ਿਆਦਾ। ਹਾਂਜੀ, ਲੋਕਾਂ ਨੇ ਸਾਨੂੰ ਪਿਆਰ ਦਿੱਤਾ ਹੈਗਾ, ਬਹੁਤ ਅੱਛਾ। ਤੁਹਾਡੀ ਵੀਡੀਓ ਦੇਖ ਕੇ ਤਾਂ ਮੈਂ ਬਹੁਤ ਜ਼ਿਆਦਾ ਬਹੁਤ ਪ੍ਰਭਾਵਿਤ ਹੋ ਜਾਂਦੀ ਸੀ ਕਿ ਵੀ ਜ਼ਰੂਰ ਜਾਣਾ ਹੀ ਜਾਣਾ ਹੈਗਾ, ਜ਼ਰੂਰ ਜਾਣਾ ਹੈਗਾ। ਉਹ ਵੀਡੀਓ ਦਾ ਵੀ ਅਸਰ ਹੈ ਵੀ ਤੁਹਾਨੂੰ ਖਿੱਚ ਪਾਤੀ? ਹਾਂਜੀ, ਬਿਲਕੁਲ ਖਿੱਚ ਪਾਈ ਹੈ। ਬਿਲਕੁਲ ਤੁਹਾਡੀ ਗੱਲ ਠੀਕ ਆ ਕਿ ਮੈਂ ਵੀਡੀਓ ਕਾਫੀ ਦੇਖਦੀ ਸੀ, ਕਿਉਂਕਿ ਇੱਥੇ ਆਉਣ ਤੋਂ ਪਹਿਲਾਂ ਵੀ ਸੀ ਕਿ ਵੀ ਜਿੰਨੀ ਵੀ ਇਨਫੋਰਮੇਸ਼ਨ ਮਿਲ ਜੇ ਠੀਕ ਆ। ਮੈਂ ਹਰ ਰੋਜ਼ ਵੀਡੀਓ ਦੇਖਦੀ ਸੀ ਤੁਹਾਡੀਆਂ। ਤੇ ਜਿਹੜੇ ਬਜ਼ੁਰਗ ਇੱਧਰ ਇੰਡੀਆ ਤੋਂ ਆਏ ਸੀ, ਉਹਨਾਂ ਦੀਆਂ ਸੁਣ ਕੇ ਗੱਲਾਂ ਮਨ ਨੂੰ ਹੁੰਦਾ ਸੀ ਕਿ ਉਹ ਵਾਪਸ ਜਾਣਾ ਚਾਹੁੰਦੇ ਨੇ, ਪਰ ਉਹਨਾਂ ਨੂੰ ਮਜਬੂਰੀਆਂ ਨੇ, ਵੀਜ਼ੇ ਦੀਆਂ ਨਹੀਂ ਮਿਲ ਰਿਹਾ। ਪਰ ਸਾਨੂੰ ਬੀਇੰਗ ਏ ਅਮਰੀਕਨ ਸਿਟੀਜ਼ਨ ਸਾਨੂੰ ਉਹ ਪ੍ਰੋਬਲਮ ਨਹੀਂ ਸੀ। ਸੋ ਅਸੀਂ ਇਸੇ ਕਰਕੇ ਸਿੱਧੇ ਲਾਹੌਰ ਆਏ ਸੀ
ਕਿ ਅਸੀਂ ਪਹਿਲਾਂ ਲਾਹੌਰ ਹੀ ਜਾ ਕੇ ਦੇਖਣਾ ਹੈ। ਬਹੁਤ ਸ਼ੁਕਰੀਆ। ਲੁਧਿਆਣਾ ਕਿਹੜਾ ਥਾਂ ਹੋਊਗਾ ਨਹੀਂ ਕਿਹੜਾ ਪਿੰਡ ਹੈਗਾ ਖੰਨੇ ਦੇ ਕੋਲ ਸੀਗਾ ਲਾਹੌਰ। ਹਾਂ ਸਾਡੀ ਤਹਿਸੀਲ ਸਾਡੀ ਸਮਰਾਲਾ ਪਿੰਡ ਸੀ। ਸਮਰਾਲਾ ਹੀ ਆਪੇ ਉਹਨਾਂ ਦਾ ਖੰਨਾ ਤੁਸੀਂ ਸਮਰਾਲਾ ਦੇਖਿਆ ਤੇ ਸਮਰਾਲਾ ਵੀ ਦੇਖਿਆ, ਸਮਰਾਲਾ ਵੀ ਦੇਖਿਆ, ਹਾਂਜੀ ਦੇਖਿਆ ਉਹ ਇਹ ਪਿੰਡ ਸਾਰੇ ਦੇਖੇ ਨੇ, ਕੋਟਲਾ ਮੇਰੇ ਕੋਟਲਾ ਮੇਰੇ ਕੋਲ ਤੁਸੀਂ ਸਾਡੇ ਨਾਲ ਜ਼ਿਆਦਾ ਦੇਖਿਆ। ਇਹ ਵੀ ਲੁਧਿਆਣਾ ਇਹ ਮਾਇਰੇ ਸਾਡੇ ਇਹ ਤਾਂ ਫਿਰ ਤਹਿਸੀਲ ਇਹਨਾਂ ਦੀ ਸੇਮ ਹੈ ਨਾ। ਸਾਡੀ ਸਭ ਪੁਰਾਣੀ ਤਹਿਸੀਲ ਦੇ ਵਿੱਚ ਸਮਰਾਲਾ ਹੀ ਸੀ। ਹਾਂ ਸਮਰਾਲਾ ਤੇ ਲਾਹੌਰ ਨਾਲੋਂ ਖੰਨਾ ਪਿੰਡ ਵੱਡਾ ਸੀਗਾ, ਸ਼ਹਿਰ ਵੱਡਾ ਸੀਗਾ, ਮਤਲਬ ਤਹਿਸੀਲ ਸਮਰਾਲਾ ਸੀ। ਐਸਾ ਨੂੰ ਕਹਿੰਦਾ ਸਾਡੇ ਕੋਲ ਹਾਂ ਕੋਲ ਸਾਡੇ बेटा पूछना तुम्हें कहना बहुत मजा आ रहा है। मैं तो बहुत ज़्यादा यही बेटा पूछ रहा सी कहना तुम्हें मजा आ रहा है। मैं तो बहुत मजा आ रहा है। एक नाल मेरा कुछ ਜਦੋਂ ਵੀ ਆਏ ਨਾ ਇਹ ਨਾਲ बहुत आ रहा है बेटा बहुत ਜਦੋਂ ਵੀ ਆਏ ਨਾ ਉੱਤੇ ਗੱਡੀਆਂ ਉਹਨਾਂ ਮੁੰਡਾ ਨਾਲ ਚਾਹ ਪਾਣੀ ਪੀ ਕੇ ਆਏ ਹੋ हाँ ठीक है ਹੁਣ ਉਹਦੇ ਨਾਸ਼ਤਾ ਕਰਨੇ ਖਾਣਾ ਖਾਣਾ ਲੈ ਲਓ ਉਹਨਾਂ ਨੂੰ ਖੁਸ਼ੀ ਕਿੰਨੀ हाँ जी मैं वो देख रहा मैंने नहीं देख ਐ ਹਿੱਸਾ ਵਾ ਸਾਰਾ ਗੁਰਦੁਆਰਾ ਐਸੀ ਰਾਜਾ ਦੇ ਇਹ ਗੁਰਦੁਆਰੇ ਦਾ ਹਿੱਸਾ ਸਾਰਾ ਜਿੰਨਾ ਵੀ ਅੱਛਾ ਜੀ। हाँ बेटा ओ अच्छा अस्सलामुअलैकुम कैसे हाँ जी इंडिया जो आए ऐसे इंडिया को ਬੜਾ ਦਿਲ ਕਰ ਰਿਹਾ ਹੁਣ ਜਦੋਂ ਵੀ ਮੈਂ ਆਪਣਾ ਪਿੰਡ ਦੇਖ ਕੇ ਆਇਆ ਇਸੇ ਕਰਕੇ ਤਾਂ ਹਾਏ ਬਚਪਨ ਦੀਆਂ ਯਾਦਾਂ ਹੈ ਲੈ ਕੇ ਆ ਗਈਆਂ ਯਾਦਾਂ ਤਾਂ ਬਹੁਤ ਹੀ ਇੰਨੀ ਹੈ ਕਿ ਛੋਟੇ ਸੀਗੇ ਪਰ ਇਹ ਹਾਂਜੀ ਦਿਲ 'ਚ ਖੁਆਇਸ਼ ਬਹੁਤ ਸੀ ਕਿ ਪਿੰਡ ਜ਼ਰੂਰ ਦੇਖਣਾ। ਹਾਲਾਂਕਿ ਇਹ ਵੀ ਸੀਗਾ ਕਿ ਪਤਾ ਨਹੀਂ ਬਹੁਤਾ ਪਿੰਡ ਦਾ, ਹਾਂਜੀ ਪਰ ਇਹ ਜ਼ਰੂਰ ਸੀ ਕਿ ਪਿੰਡ ਦੇਖਣਾ ਜਾ ਕੇ। ਆ ਜਦੋਂ ਪਿੰਡ ਦੇ ਜੂ 'ਚ ਬੜੇ ਤੇ ਇਹਨਾਂ ਨੂੰ ਕਿਹਾ ਵੀ ਰੁਕ ਜਾਓ, ਹੁਣ ਸਾਈਨ ਦੇ ਪਿਕਚਰਾਂ ਲੈ ਲਈਏ ਵੀ ਆਹ ਪਿੰਡ ਚੱਕ ਨੰਬਰ 70। ਖੁਸ਼ਬੂ ਆਉਣ ਲੱਗ ਪਈ ਹੋਣੀ ਆ ਤੁਹਾਨੂੰ ਬਚਪਨ ਦੀ ਹਾਂਜੀ ਪਿੰਡ
ਜਿਹੜਾ ਲੁਧਿਆਣਾ ਬੀਜਾ ਪਿੰਡ ਬੀਜਾ ਤਾਂ ਦਿੱਲੀ ਦੇ ਕੋਲੇ ਹਾਂਜੀ ਹਾਂਜੀ ਖੰਨੇ ਦੇ ਕੋਲ ਸਾਡਾ ਦਾਦਾ ਹੀ ਦੱਸ ਦਿੰਦਾ ਦਿੱਲੀ ਦੇ ਕੋਲੇ ਹੁਣ ਤੱਕ ਰੇਤੇ ਰੂਤੇ ਸਭ ਚੁੱਕੇ ਗਿਆ ਕਹਿੰਦੇ ਲੁਧਿਆਣੇ ਤੋਂ ਤਾਂ ਕੋਈ ਨਹੀਂ ਹੁਣ ਖਤਮ ਹੋ ਗਿਆ ਉੱਥੇ ਬਾਬਾ ਚੰਦ ਨਾਮ ਦਾ ਬੰਦਾ ਹੁੰਦਾ ਸੀ ਸਾਡੇ ਦਾਦੇ ਦਾ ਇਹਦਾ ਪਿੰਡ ਦਾ ਜਿਹੜਾ ਨਾ ਇਹ ਮਨਸੂਰਾ ਪਿੱਛੇ ਉਸੇ ਪਿੰਡ ਦੇ ਹੈ ਮਨਸੂਰਾ ਅੱਛਾ ਇਹ ਮਨਸੂਰਾ ਉੜ ਕੇ ਦੁਬਾਰਾ ਮਨਸੂਰਾ ਹੀ ਕਹਿੰਦੇ ਠੀਕ ਹੈ ਇਹ ਲੁਧਿਆਣਾ ਪਿੰਡ ਅੱਛਾ ਇਹ ਵੀ ਲੁਧਿਆਣੇ ਦੇ ਇਹ ਨਾਲ ਮੁਲਾਕਾਤ ਇਹ ਨਾਲ ਹੀ इसका कर्म लागू ਅਸੀਂ ਉੱਥੇ ਰਹਿੰਦੇ ਲੁਧਿਆਣੇ ਦੇ ਹੀ ਹਾਂ